ਅਗਲੀ ਜਿਹੜੀ ਗੱਲ ਕਰਦੇ ਜਾਈਏ ਰੂਸ ਤੇ ਯੂਕਰੇਨ ਨੂੰ ਜਿਹੜਾ ਉਹ ਲੈ ਕੇ ਪੁਤਿਨ ਨੇ ਯੂਕਰੇਨ ਦੇ ਬਾਰਡਰ ਦੇ ਉੱਤੇ ਇਹ ਆਦੇਸ਼ ਦਿੱਤੇ ਆ ਵੀ ਬਾਰਡਰ ਨੂੰ ਜਿਹੜਾ ਆ ਹੋਰ ਟਾਈਟ ਜਿਹੜਾ ਆ ਉਹ ਕਰ ਦਿੱਤਾ ਜਾਵੇ। ਜਿੱਦਾਂ ਕਿ ਕਿਉਂਕਿ ਡਰੋਨਸ ਜਿਹੜੇ ਯੂਕਰੇਨ ਦੇ ਦੁਆਰਾ ਉਹ ਵਰਤੇ ਜਾ ਰਹੇ ਆ ਰੂਸ ਦੇ ਵਿੱਚ ਹਮਲੇ ਕਰਨ ਦੇ ਲਈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਜਿਹੜੇ ਆਰਡਰ ਕੀਤੇ ਆ, ਕਹਿੰਦੇ ਵੀ ਇੱਕ ਜਿਹੜੇ ਕਈ ਜਿਹੜੇ ਡਰੋਨ ਆ ਉਹ ਰੂਸੀ ਜਿਹੜੇ ਆ ਅਧਿਕਾਰ ਖੇਤਰ ਦੇ ਵਿੱਚ ਆਏ, ਜਿਹੜੇ ਕਿ ਇੱਕ ਤਾਂ 100 ਕਿਲੋਮੀਟਰ ਅੰਦਰ ਤੱਕ ਆ ਕੇ ਵੀ ਉਸਨੇ ਜਿਹੜਾ ਹੈ ਹਮਲਾ ਕੀਤਾ। ਸੋ ਡਰੋਨ ਦੇ ਨਾਲ ਕਹਿੰਦੇ ਵੀ ਇਹ ਜਿਹੜੇ ਹਮਲੇ ਦੇ ਵਿੱਚ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ, ਪਰ ਕ੍ਰੈਮਲਿਨ ਆਪਣੀ ਜਿਹੜੀ ਸਿਕਿਉਰਿਟੀ ਨੂੰ ਮੁੜ ਜਿਹੜਾ ਉਹ ਦੇਖ ਰਿਹਾ ਹੈਗਾ ਆ। ਰੂਸ ਨੇ ਫੁੱਲ ਸਕੇਲ ਇਨਵੇਜਨ ਯੂਕਰੇਨ ਦੇ ਉੱਤੇ ਪਿਛਲੇ 1 ਸਾਲ ਪਹਿਲਾਂ ਦੀ ਸ਼ੁਰੂ ਕੀਤੀ ਹੈਗੀ ਆ, ਤੇ ਹੁਣ ਜਿਹੜੇ ਡਰੋਨ ਹਮਲਿਆਂ ਦੇ ਲਈ ਰੂਸ ਆ ਉਹ ਯੂਕਰੇਨ ਨੂੰ ਦੋਸ਼ੀ ਮੰਨ ਰਿਹਾ ਹੈਗਾ ਆ। ਯੂਕਰੇਨੀ ਅਧਿਕਾਰੀਆਂ ਦੇ ਦੁਆਰਾ ਇਸ ਹਮਲੇ ਦੇ ਲਈ ਜ਼ਿੰਮੇਵਾਰੀ ਅਜੇ ਤੱਕ ਨਹੀਂ ਲਈ ਗਈ ਹੈਗੀ, ਪਰ ਇਦਾਂ ਦੇ ਪਹਿਲਾਂ ਜਿਹੜੇ ਹਮਲੇ ਆ ਯੂਕਰੇਨ ਦੁਆਰਾ ਵੀ ਕੀਤੇ ਗਏ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਰੂਸ ਨੇ ਜਿਹੜਾ ਨਾਲ ਦੇ ਨਾਲ ਹੀ ਜਿੱਦਾਂ ਹੀ ਇਹ ਡਰੋਨ ਦੇ ਹਮਲੇ ਹੋਏ, ਉੱਥੇ ਜਿਹੜਾ ਸੇਂਟ ਪੀਟਰਸਬਰਗ ਆ ਉਸ ਦਾ ਜਿਹੜਾ 에ਅਰ ਸਪੇਸ ਆ ਉਸ ਨੂੰ ਝੱਟ ਦੇਣੀ ਅਥਾਰਟੀਜ਼ ਦੇ ਦੁਆਰਾ ਉੱਥੇ ਬੰਦ ਕਰ ਦਿੱਤਾ ਗਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੂਸੀ ਟੈਲੀਵਿਜ਼ਨ ਸਟੇਸ਼ਨਸ ਆ ਉਹਨਾਂ ਨੇ ਮਿਜ਼ਾਈਲ ਅਟੈਕ ਵਾਰਨਿੰਗ ਵੀ ਇਹ ਜਿਹੜੇ ਡਰੋਨ ਜਦੋਂ ਉਹਨਾਂ ਦੇ ਹੱਦ ਦੇ ਵਿੱਚ ਦਾਖਲ ਹੋ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਕਰ ਦਿੱਤਾ, ਤੇ ਬਾਅਦ ਦੇ ਵਿੱਚ ਇਸ ਨੂੰ ਹੈਕਿੰਗ ਅਟੈਕ ਜਿਹੜਾ ਆ ਉਹ ਆਖ ਦਿੱਤਾ ਸੀਗਾ। ਸੋ ਦੇਖੋ ਕੀ ਬਣਦਾ ਆ। ਸਾਲ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ, ਮੇ ਵੀ ਲੋਕ ਸੋਚ ਰਹੇ ਸੀਗੇ ਵੀ ਸਾਲ ਬਾਅਦ ਹੀ ਮੇ ਵੀ ਇਹ ਇਕੱਠੇ ਹੋ ਕੇ ਕੋਈ ਸੁਲਹ ਸਫਾਈ ਜਿਹੜੀ ਉਹ ਕਰਨਗੇ, ਪਰ ਲੱਗਦਾ ਨਹੀਂ ਆ ਵੀ ਅਜੇ ਕੋਈ ਨੇੜਲੇ ਭਵਿੱਖ ਦੇ ਵਿੱਚ ਵੀ ਇਹ ਜਿਹੜੀ ਸੁਲਹ ਸਫਾਈ ਇਹਨਾਂ ਦੀ ਆਪਸ ਦੇ ਵਿੱਚ ਹੋਣ ਵਾਲੀ ਆ। ਦੋਨੋਂ ਹੀ ਇਸ ਟਾਈਮ ਬਾਜ਼ਿਦ ਜਿਹੜੇ ਉਹ ਨਜ਼ਰ ਆ ਰਹੇ ਆ। ਸਾਲ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਰੂਸ ਨੇ ਬਹੁਤ ਕੁਛ ਇਸ ਦੇ ਵਿੱਚ ਆਲਰੇਡੀ ਜਿਹੜਾ ਉਹ ਗਵਾ ਲਿਆ ਆ। ਯੂਕਰੇਨ ਨੂੰ ਸਪੋਰਟ ਜਿਹੜੀ ਆ ਵੈਸਟ ਦੇ ਵੱਲੋਂ ਬਹੁਤ ਜ਼ਿਆਦਾ ਮਿਲੀ ਆ, ਤੇ ਲਗਾਤਾਰ ਜਿਹੜੀ ਅਜੇ ਵੀ ਮਿਲਦੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਅਦਾਨੀ ਗਰੁੱਪ ਦੀ ਸਭ ਤੋਂ ਵੱਡਾ ਫਰਾਡ ਇੰਡੀਆ ਦੇ ਇਤਿਹਾਸ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਆ। ਇੰਡਨਬਰਗ ਰਿਸਰਚ ਦੀ ਜੋ ਰਿਪੋਰਟ ਆਈ ਸੀ ਉਹਦੇ ਮੁਤਾਬਕ ਤੇ ਇੱਕ ਪਾਸੇ ਜਿਹੜੇ ਆ ਤੁਸੀਂ ਦੇਖੋ ਵੀ ਉੱਥੇ ਦੇ ਜਿਹੜੇ ਪੋਲੀਟੀਕਲ ਲੀਡਰਸ ਆ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਆ ਵੀ ਦੇਖੋ ਜੀ ਚਾਈਨਾ ਸਾਡਾ ਦੁਸ਼ਮਣ ਆ, ਪਾਕਿਸਤਾਨ ਦੁਸ਼ਮਣ ਹੈਗਾ, ਤੇ ਬਿਆਨ ਇਦਾਂ ਦੇ ਦਿੰਦੇ ਰਹਿੰਦੇ ਆ। ਦੂਜੇ ਪਾਸੇ ਹੁਣ ਜਿਹੜੀ ਤੁਸੀਂ ਖਬਰ ਧਿਆਨ ਨਾਲ ਸੁਣਿਓ, ਕਿਸ ਤਰ੍ਹਾਂ ਅਡਾਨੀ ਗਰੁੱਪ ਨੇ ਇਹ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਸ਼ੀਲਡ ਵਜੋਂ ਵਰਤਿਆ ਹੈਗਾ ਆ। ਇੱਕ ਚੈਂਗ ਚੁੰਗ ਲਿੰਗ ਚਾਈਨੀਜ਼ ਐਗਜ਼ੀਕਿਊਟਿਵ ਹੈਗੇ ਆ, ਉਹ ਕਹਿੰਦੇ ਵੀ ਅਡਾਨੀ ਦੀਆਂ ਜੋ ਫਰਮਸ ਆ, ਕਈ ਸਾਰੀਆਂ ਫਰਮਸ ਆ, ਉਹਨਾਂ ਦੇ ਡਾਇਰੈਕਟਰ ਹੈਗੇ ਆ।